ਸਾਹਮਣੇ ਊਠ ਦੀ ਤੇ ਉੱਲੂ ਦੀ ਯਾਰੀ ਲੱਗ ਗਈ। ਤੇ ਇੱਕ ਦਿਨ ਨਾ ਊਠ ਨੂੰ ਪਿਆਸ ਬੜੀ ਲੱਗੀ ਹੋਈ ਤੇ ਉੱਲੂ ਨੂੰ ਕਹਿੰਦਾ ਵੀ ਪਾਣੀ ਲੱਭ ਕੇ ਦੇ ਕਹਿੰਦਾ ਪਿਆਸ ਬੜੀ ਲੱਗੀ ਹੋਈ ਹੈ ਤੇ ਪਾਣੀ ਪੀ ਤੇ ਉੱਲੂ ਕਹਿੰਦਾ ਵੀ ਮੈਨੂੰ ਕੀ ਫਾਇਦਾ, ਮੈਂ ਪਾਣੀ ਲੱਭ ਕੇ ਦਿਆਂ ਤੇ ਮੈਨੂੰ ਕੀ ਫਾਇਦਾ ਹੋਏਗਾ ਜਿਹੜਾ ਮੈਂ ਤੈਨੂੰ ਪਾਣੀ ਲਾਵੇ। ਊਠ ਕਹਿੰਦਾ ਵੀ ਜੋ ਤੂੰ ਕਹੇਗਾ ਉਹ ਕਰਨਾ। ਤੇ ਉੱਲੂ ਕਹਿੰਦਾ ਨਹੀਂ ਸਹੀ ਪਹਿਲੇ ਮੁੱਕ ਲਾ। ਤੇ ਊਠ ਕਹਿੰਦਾ ਚੱਲ ਮੁੱਕ ਲਾ। ਊਠ ਨੇ ਮੁੱਕ ਲਿਆ। ਮੁੱਕ ਮਕਾ ਉਹਨਾਂ ਦਾ ਹੋ ਗਿਆ। ਮੁੱਕ ਮਕਾ ਇਹ ਹੋਇਆ ਕਿ ਉੱਲੂ ਨੇ ਕਿਹਾ ਮੈਂ ਤੈਨੂੰ ਪਾਣੀ ਲੱਭ ਕੇ ਦਿਆਂਗਾ ਤੇ ਤੂੰ ਜਿਹੜਾ ਨਾ ਮੈਂ ਤੇਰੇ ਜਿਸਮ ਦਾ ਕੁਛ ਕਰ। ਊਠ ਕਹਿੰਦਾ ਵੀ ਮੈਨੂੰ ਕਿਹੜਾ ਕੁਛ ਹੁੰਦਾ, ਏਡੇ ਵੱਡੀ ਮੇਰੀ ਲਾਸ਼ ਤੇ ਮੈਂ ਕਿਹੜਾ ਕੁਛ ਹੁੰਦਾ, ਤੇਰਾ ਇੰਨਾ ਕੁ ਢਿੱਡ ਖਾ ਹੈ। ਪਰ ਉੱਲੂ ਨੇ ਟੁਰਦਿਆਂ ਫਿਰਦਿਆਂ ਪਾਣੀ ਲੱਭਿਆ ਦੂਸਰੇ ਦਿਨ ਤੇ ਉਸਨੂੰ ਕਹਿੰਦਾ ਆ ਵੀ ਪਾਣੀ ਪੀ। ਤੇ ਜਦੋਂ ਪਾਣੀ ਪੀ ਲਿਆ ਨਾ ਤੇ ਆਪਦੀ ਗੱਲ ਤੇ ਊਠ ਵੀ ਕਾਇਮ ਸੀਗਾ। ਉਹਨੇ ਕਿਹਾ ਵੀ ਹਾਂ ਬਈ ਖਾ ਲਾ ਗੋਸ਼ਤ, ਕਿੱਥੋਂ ਖਾਣਾ। ਤੇ ਉੱਲੂ ਕਹਿੰਦਾ ਵੀ ਮੈਂ ਤੇਰੀ ਜ਼ਬਾਨ ਦਾ ਗੋਸ਼ਤ ਖਾਣਾ, ਜ਼ਬਾਨ ਦਾ ਗੋਸ਼ਤ ਖਾਣਾ। ਤੇ ਊਠ ਕਹਿੰਦਾ ਤੂੰ ਗੱਲ ਕਰਨ ਵਾਲੀ ਕਰ, ਹੋਰ ਕਿਤੋਂ ਖਾ ਲਾ, ਜ਼ਬਾਨ ਦਾ ਗੋਸ਼ਤ ਖਾਦਾ। ਪਰ ਉਹਨਾਂ ਦੀ ਬਹਿਸ ਹੁੰਦੀ ਆਂਦੀ ਰਹੀ। ਬਹਿਸ ਤੋਂ ਹੁੰਦਿਆਂ ਉਹਨਾਂ ਦਾ ਜਿਹੜਾ ਨਾ ਊਠ ਨੇ ਕਿਹਾ ਉੱਲੂ ਨੂੰ ਤੇ ਕੋਈ ਗਵਾ ਲਿਆ। ਉੱਲੂ ਭੱਜਿਆ ਤੇ ਉਹ ਜਾ ਕੇ ਗਿੱਦੜ ਨੂੰ ਲੈ ਆਇਆ। ਗਿੱਦੜ ਨੇ ਵੀ ਆਣ ਕੇ ਹਾਂ ਬਈ ਮੈਂ ਵੀ ਸੁਣਿਆ ਵੀ ਇਹਨੇ ਕਿਹਾ ਸੀ ਮੈਂ ਜ਼ਬਾਨ ਦਾ ਗੋਸ਼ਤ ਖਾਣਾ, ਜੀਭ ਦਾ ਗੋਸ਼ਤ ਖਾਣਾ ਤੇਰੀ। ਤੇ ਊਠ ਨੇ ਕਿਹਾ ਵੀ ਤੂੰ ਵੀ ਖਾਣਾ ਹੋਣਾ, ਫਿਰ ਤੇਰਾ ਵੀ ਦਿਲ ਕਰਦਾ ਤੂੰ ਵੀ ਗਵਾ। ਤੇ ਜਦੋਂ ਉਹਨਾਂ ਨੇ ਉੱਲੂ ਨੂੰ ਕਿਹਾ ਵੀ ਤੂੰ ਬਾਅਦ ਚ, ਤੇ ਪਹਿਲੇ ਗਿੱਦੜ ਨੂੰ ਕਹਿੰਦਾ ਆ ਤੈਨੂੰ ਮੈਂ। ਉਹ ਜਦੋਂ ਮੂੰਹ ਅੱਡਿਆ ਨਾ ਉਹਨੇ ਊਠ ਨੇ ਤੇ ਜੇਬ ਨੂੰ, ਜ਼ਬਾਨ ਨੂੰ, ਜੀਭ ਨੂੰ ਦੰਦ ਮਾਰਨ ਲੱਗਾ ਨਾ, ਚੱਕ ਮਾਰਨ ਲੱਗਾ ਗਿੱਦੜ। ਤੇ ਉੱਪਰੋਂ ਜਿਹੜਾ ਸੀ ਮੂੰਹ ਘੁੱਟ ਲਿਆ ਊਠ ਨੇ ਤੇ ਚੱਕ ਲਿਆ ਤਾਂ ਕਦੀ ਇੱਧਰ ਮਾਰ, ਕਦੀ ਇੱਧਰ ਮਾਰ, ਕਦੀ ਇੱਧਰ ਮਾਰ। ਫਿਰ ਗਿੱਦੜ ਕਹਿੰਦਾ ਵੀ ਮੈਨੂੰ ਜਿਹੜਾ ਨਾ ਆਪਣਾ ਪੈਰ ਤਾਂ ਲੱਗਣ ਦੇ ਮੇਰੇ ਥੱਲੇ ਕਾ। ਥੱਲੇ ਉਹ ਕਰਦਾ ਹੀ ਗਿਆ ਤੇ ਗਿੱਦੜ ਉਹਨੇ ਲਾ ਦੁਰਕੀਆਂ ਭੱਜ ਗਏ। ਤੇ ਉਹ ਜਿਹੜੇ ਝੂਠੇ ਗਵਾਹ ਨੇ ਨਾ, ਗਵਾਹਾਂ ਦਾ ਵੀ ਇਹੀ ਹਾਲ, ਗਵਾਹ ਵੀ ਇੰਝ ਫਸ ਜਾਂਦੇ। ਕੱਲ ਉਹਨਾਂ ਦੀ ਦੋਹਾਂ ਦੀ ਹੋਈ ਸੀ ਤੇ ਤੀਸਰਾ ਗਿੱਦੜ ਝੂਠਾ ਗਵਾਹ ਬਣ ਕੇ ਆ ਗਿਆ ਤੇ ਫਸ ਪੈੜਾ ਗਿਆ। ਤੇ ਇਹ ਗੱਲ ਬਹੁਤੀ ਨਹੀਂ ਬੋਲਦੇ ਝੂਠੇ ਗਵਾਹਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ। ਹੱਸਦੇ ਰਹੋ ਤੇ ਵਸਦੇ।